ਜ਼ਾਲਮੋ ਨਿਆਜ਼ੀ ਆ ਰਿਹਾ ਹੈ। ਮੁਲਕ ਭਰ ਵਿੱਚ ਜਸ਼ਨ ਦਾ ਸਮਾਂ, ਸ਼ਰੀਕਾਂ ਨੂੰ ਅੱਗ ਲੱਗ ਗਈ। ਚੀਫ ਜਸਟਿਸ ਦਾ ਵੱਡਾ ਸਰਪ੍ਰਾਈਜ਼, ਸਭ ਦੀਆਂ ਨਜ਼ਰਾਂ ਸੁਪਰੀਮ ਕੋਰਟ ਤੇ। ਚੰਦ ਘੰਟਿਆਂ ਬਾਅਦ ਕੈਦੀ ਨੰਬਰ 804 ਦੀ ਰਿਹਾਈ ਪੱਕੀ। ਪਾਕਿਸਤਾਨੀ ਸਿਆਸਤ ਵਿੱਚ ਨਵਾਂ ਫੱਡਾ, ਕਪਤਾਨ ਦੇ ਮੁਖਾਲਫ ਆਪਸ ਵਿੱਚ ਲੜ ਪਏ। ਤੋਸ਼ਾਖਾਨਾ ਤੋਂ ਬਾਅਦ ਸਾਈਫਰ ਦਾ ਵੀ ਜਨਾਜ਼ਾ ਨਿਕਲੇਗਾ। ਸਦਰ ਆਰਫ ਅਲਵੀ ਦਾ ਇੱਕ ਹੋਰ ਖੜਾਕ, ਇਲੈਕਸ਼ਨ ਕਮਿਸ਼ਨ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਨਾਮਜ਼ਦ ਚੀਫ ਜਸਟਿਸ ਕਾਜ਼ੀ ਫਾਇਜ਼ ਈਸਾ ਦੇ ਖਿਤਾਬ ਤੇ ਸੀਨੀਅਰ ਸਹਾਫੀ ਅਹਿਮਦ ਮੀਰ ਦਾ ਤਗੜਾ ਜਵਾਬ। ਇਹ ਨੇ ਉਹ ਮੁੱਦੇ ਜਿਨ੍ਹਾਂ ਦੇ ਉੱਤੇ ਅੱਜ ਦੇ ਇਸ ਵਲੌਗ ਦੇ ਵਿੱਚ ਚਰਚਾ ਕਰਾਂਗੇ। ਮੈਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਬਾਊ ਸਨਫੀਦੁਰ ਰਹਿਮਾਨ ਜਾਟ ਤੇ ਤੁਸੀਂ ਵੇਖ ਰਹੇ ਹੋ ਫੇਸਬੁੱਕ ਤੇ YouTube ਚੈਨਲ ਪੰਜਾਬੀ ਨਿਊਜ਼। ਸਭ ਤੋਂ ਪਹਿਲੇ ਗੱਲ ਕਰ ਲੈਂਦੇ ਹਾਂ ਇਮਰਾਨ ਖਾਨ ਦੇ ਸੁਪਰੀਮ ਕੋਰਟ ਵਿੱਚ ਲੱਗੇ ਕੇਸ ਦਾ। ਨਾਜ਼ਰੀਨ ਕਰਾਮ, ਪਾਕਿਸਤਾਨ ਦੀ ਸਿਆਸਤ ਦਾ ਮੌਸਮ ਬਦਲ ਰਿਹਾ ਹੈ। ਪਿਛਲੇ ਕੁਝ ਡੇਢ ਸਾਲ ਤੋਂ ਖਾਸੀ ਗਰਮ ਰਹਿਣ ਵਾਲੀ ਸਿਆਸਤ ਵਿੱਚ ਖੁਸ਼ਗਵਾਰ ਮੂਡ ਆ ਗਿਆ ਹੈ। ਜਿਸ ਤਰ੍ਹਾਂ ਸ਼ਦੀਦ ਗਰਮੀ ਪੈਂਦੀ ਹੈ ਤੇ ਅਚਾਨਕ ਮੌਸਮ ਠੰਡਾ ਹੋ ਜਾਂਦਾ ਹੈ ਤੇ ਮੁਰਝਾਏ ਚਿਹਰੇ ਵੀ ਖੁਸ਼ੀਆਂ ਨਾਲ ਖਿਲ ਉੱਠਦੇ ਨੇ। ਬਿਲਕੁਲ ਇਸੇ ਤਰ੍ਹਾਂ ਹੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਕਾਰਕੁਨਾਂ ਦੇ ਚਿਹਰਿਆਂ ਤੇ ਮੁਸਕਰਾਹਟਾਂ ਦਾ ਟਾਈਮ ਆਉਣ ਵਿੱਚ ਬਸ ਚੰਦ ਘੰਟੇ ਬਾਕੀ ਨੇ। ਜਿਸ ਤਰ੍ਹਾਂ ਮੈਂ ਆਪਣੇ ਇੰਟਰਵਿਊ ਦੇ ਵਿੱਚ ਆਖਿਆ ਕਿ ਜ਼ਾਲਮੋ ਨਿਆਜ਼ੀ ਆ ਰਿਹਾ ਹੈ, ਇਹ ਉਹ ਜੁਮਲਾ ਹੈ ਜਿਹੜਾ ਇਸ ਵਕਤ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਿਹਾ ਹੈ। ਇਸ ਦੇ ਪਿੱਛੇ ਕੀ ਮਾਜਰਾ ਹੈ, ਆਈਏ ਇਸ ਤੇ ਵੀ ਗੱਲ ਕਰ ਲੈਂਦੇ ਹਾਂ। ਸੁਪਰੀਮ ਕੋਰਟ 'ਚ ਤੋਸ਼ਾਖਾਨਾ ਕੇਸ ਵਿੱਚ ਚੇਅਰਮੈਨ ਤਹਿਰੀਕ ਇਨਸਾਫ ਇਮਰਾਨ ਖਾਨ ਦੀ ਇਸਲਾਮਾਬਾਦ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਦਰਖਾਸਤ ਤੇ ਸਮਾਅਤ ਕੀਤੀ, ਜਿਹਦੇ ਵਿੱਚ ਇਮਰਾਨ ਖਾਨ ਦੇ ਵਕੀਲਾਂ ਨੇ ਸ਼ਾਨਦਾਰ ਦਲਾਇਲ ਦਿੱਤੇ। ਮੁਲਕ ਦੀ ਵੱਡੀ ਅਦਾਲਤ ਨੂੰ ਸੈਸ਼ਨ ਕੋਰਟ ਦੇ ਜੱਜ ਹਮਾਯੂੰ ਦਿਲਾਵਰ ਦੇ ਸਿਆਸੀ ਬੁਨਿਆਦਾਂ ਦੇ ਉੱਤੇ ਦਿੱਤੇ ਗਏ ਗਲਤ ਫੈਸਲੇ ਤੇ ਕਾਇਲ ਕੀਤਾ ਗਿਆ। ਸੁਪਰੀਮ ਕੋਰਟ ਨੇ ਵੀ ਇਸਲਾਮਾਬਾਦ ਹਾਈ ਕੋਰਟ ਦਾ ਮਲਬਾ ਆਪਣੇ ਕੰਧਿਆਂ ਤੇ ਚੁੱਕਣ ਦੀ ਬਜਾਏ ਵਾਪਸ ਇਸਲਾਮਾਬਾਦ ਹਾਈ ਕੋਰਟ ਭੇਜਣ ਦਾ ਹੁਕਮ ਦੇ ਦਿੱਤਾ। ਮੌਜੂਦਾ ਚੀਫ ਜਸਟਿਸ ਉਮਰ ਅਤਾ ਬੰਦਿਆਲ ਨੇ ਆਪਣੇ ਰਿਮਾਰਕਸ ਵਿੱਚ ਆਖਿਆ ਕਿ ਟ੍ਰਾਇਲ ਕੋਰਟ ਦੇ ਜੱਜ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਚੇਅਰਮੈਨ ਇਮਰਾਨ ਖਾਨ ਦੇ ਖਿਲਾਫ ਤੋਸ਼ਾਖਾਨਾ ਕੇਸ ਦਾ ਫੈਸਲਾ ਬਹੁਤ ਜਲਦਬਾਜ਼ੀ ਦੇ ਵਿੱਚ ਦਿੱਤਾ ਹੈ। ਤੋਸ਼ਾਖਾਨਾ ਕੇਸ ਵਿੱਚ ਟ੍ਰਾਇਲ ਦਾ ਹੁਕਮ ਦਰੁਸਤ ਨਹੀਂ। ਹਾਈ ਕੋਰਟ ਨੇ ਤੋਸ਼ਾਖਾਨਾ 7 ਦਿਨਾਂ ਦੇ ਵਿੱਚ ਫੈਸਲਾ ਕਰਨ ਦਾ ਆਖਿਆ। ਟ੍ਰਾਇਲ ਕੋਰਟ ਨੇ ਇੱਕੋ ਦਿਨ ਦੇ ਵਿੱਚ ਫੈਸਲਾ ਕਰ ਦਿੱਤਾ। ਕੋਰਟ ਅੱਜ ਸਵੇਰ ਇਸ ਕੇਸ ਨੂੰ ਦੁਬਾਰਾ ਸੁਣੇ, ਇਸ ਦੇ ਉੱਤੇ ਕੋਈ ਫੈਸਲਾ ਕਰੇ। ਹਾਈ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਸੁਪਰੀਮ ਕੋਰਟ ਦਿਨੇ 1 ਵਜੇ ਇਸ ਕੇਸ ਦੀ ਸਮਾਅਤ ਕਰੇਗੀ। ਨਾਜ਼ਰੀਨ ਕਰਾਮ, ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਸਟਿਸ ਆਮਰ ਫਾਰੂਕ ਦੇ ਉੱਤੇ ਪ੍ਰੈਸ਼ਰ ਵੱਧ ਗਿਆ ਹੈ। ਇਹ ਉਹੀ ਜੱਜ ਨੇ ਜਿਹੜੇ ਕਦੀ ਬਿਮਾਰ ਹੋਣ ਦਾ ਬਹਾਨਾ ਲਾਉਂਦੇ ਸੀ ਤੇ ਕਦੀ ਕੇਸ ਨੂੰ ਡਿਲੇ ਕਰਨ ਲਈ ਹੀਲੇ ਬਹਾਨੇ ਕਰਦੇ ਸੀ। ਹਾਲਾਂਕਿ ਚੇਅਰਮੈਨ PTI ਵੀ ਇਹਨਾਂ ਤੇ ਅਦਮ ਇਤਮਾਦ ਕਰ ਚੁੱਕੇ ਸੀ। ਉਹਨਾਂ ਨੂੰ ਲੱਗਦਾ ਸੀ ਜੱਜ ਸਾਹਿਬ ਕਿਸੇ ਹੋਰ ਨੂੰ ਖੁਸ਼ ਕਰ ਰਹੇ ਨੇ। ਤਾਹਮ ਹੁਣ ਇਹ ਵਾਜ਼ਿਹ ਹੈ ਕਿ ਅੱਜ ਚੇਅਰਮੈਨ ਤਹਿਰੀਕ ਇਨਸਾਫ ਇਮਰਾਨ ਖਾਨ ਦੀ ਰਿਹਾਈ ਤੇ ਤਹਿਰੀਕ ਇਨਸਾਫ ਦੇ ਕਾਰਕੁਨਾਂ ਲਈ ਖੁਸ਼ਖਬਰੀ ਹੋਏਗੀ। ਨਾਜ਼ਰੀਨ ਕਰਾਮ, ਚੀਫ ਜਸਟਿਸ ਤੇ ਉਹਨਾਂ ਦੇ ਰਿਮਾਰਕਸ ਤੋਂ ਬਾਅਦ ਸ਼ਰੀਕਾਂ ਨੂੰ ਵੀ ਅੱਗ ਲੱਗ ਚੁੱਕੀ ਹੈ। ਜੇਲ੍ਹ ਵਿੱਚ ਕੈਦ ਕੱਟਣ ਤੋਂ ਡਰਨ ਵਾਲੇ, ਇਲਾਜ ਦਾ ਬਹਾਨਾ ਕਰਕੇ ਲੰਦਨ ਭੱਜਣ ਵਾਲੇ ਸਾਬਕ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਨੇ ਵੀ ਬਿਆਨ ਦਾਗ ਦਿੱਤਾ ਹੈ ਕਿ ਜਸਟਿਸ ਕਰਪਸ਼ਨ ਕੇਸ ਵਿੱਚ ਕੈਦ ਇਮਰਾਨ ਖਾਨ ਨੂੰ ਰਿਹਾ ਕਰਨ ਦੇ ਮਨਸੂਬੇ ਬਣਾ ਰਹੇ ਨੇ। ਦੂਜੇ ਪਾਸੇ ਨਵਾਜ਼ ਸ਼ਰੀਫ ਦੀ ਧੀ ਤੇ ਮੁਸਲਿਮ ਲੀਗ ਨੂਨ ਦੀ ਚੀਫ ਆਰਗੇਨਾਈਜ਼ਰ ਮਰੀਮ ਨਵਾਜ਼ ਨੇ ਸੋਸ਼ਲ ਮੀਡੀਆ ਤੇ ਆਪਣੇ ਪੈਗਾਮ ਦੇ ਵਿੱਚ ਆਖਿਆ ਕਿ ਚੀਫ ਜਸਟਿਸ ਦਾ ਚੇਅਰਮੈਨ PTI ਦੀ ਵਕਾਲਤ ਕਰਨਾ ਇਮਰਾਨ ਖਾਨ ਨੂੰ ਅੱਛਾ ਸਾਬਤ ਨਹੀਂ ਕਰ ਸਕਦਾ। ਮਰੀਮ ਨਵਾਜ਼ ਦਾ ਚੀਫ ਜਸਟਿਸ ਨੂੰ ਵੀ ਇਹ ਮਸ਼ਵਰਾ ਸੀ ਕਿ ਇਸ ਤਰ੍ਹਾਂ ਕਰਨ ਲਈ ਪਾਕਿਸਤਾਨ ਦਾ ਇਮੇਜ ਖਰਾਬ ਹੋਵੇਗਾ। ਨਾਜ਼ਰੀਨ ਕਰਾਮ, ਮੁਸਲਿਮ ਲੀਗ ਨੂਨ ਦੇ ਲੀਡਰਾਂ ਨੂੰ ਲੱਗੀਆਂ ਮਿਰਚਾਂ ਦਾ ਸੇਕ ਮਹਿਸੂਸ ਕੀਤਾ ਜਾ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਇੱਕ ਮੁਖਾਲਫ ਸਿਆਸਤਦਾਨ ਨੂੰ ਤੰਗ ਕਰਨ ਤੇ ਉਸ ਕੋਲੋਂ ਬਦਲਾ ਲੈਣ ਦਾ ਮੌਕਾ ਹੱਥ ਵਿੱਚੋਂ ਨਿਕਲਦਾ ਜਾ ਰਿਹਾ ਹੈ। ਇੱਕ ਨਿੱਜੀ TV ਚੈਨਲ ਨੇ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਦੀ ਜੇਲ੍ਹ ਵਿੱਚ ਹਰ ਹਰਕਤ ਦੀ ਮਰੀਮ ਨਵਾਜ਼ ਨੂੰ ਖਬਰ ਪਹੁੰਚਾਈ ਜਾ ਰਹੀ ਹੈ ਤੇ ਜੇਲ੍ਹ ਦੇ ਵਿੱਚ ਜਿਹੜਾ ਲੱਗਿਆ ਕੈਮਰਾ ਹੈ ਉਸ ਦੀ ਵੀਡੀਓ ਵੀ ਮਰੀਮ ਨਵਾਜ਼ ਨੂੰ ਦਿੱਤੀ ਜਾਂਦੀਆਂ ਨੇ। ਸਭ ਨੂੰ ਪਤਾ ਹੈ ਕਿ ਗੰਦੀ ਵੀਡੀਓਜ਼ ਦੇ ਹਵਾਲੇ ਦੇ ਨਾਲ ਮਰੀਮ ਨਵਾਜ਼ ਦਾ ਟਰੈਕ ਰਿਕਾਰਡ ਕਿਸ ਤਰ੍ਹਾਂ ਦਾ ਹੈ। ਟਵੀਟ ਤੋਂ ਬਾਅਦ ਸਦਰ ਮੁਮਲਕਤ ਆਰਫ ਅਲਵੀ ਦੇ ਖੱਤ ਦਾ ਧਮਾਕਾ। ਆਰਫ ਅਲਵੀ ਨੇ ਇੰਤਖਾਬਾਤ ਦੀ ਤਾਰੀਖ ਤੈਅ ਕਰਨ ਲਈ ਚੀਫ ਇਲੈਕਸ਼ਨ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਨੂੰ ਖਤ ਲਿਖ ਦਿੱਤਾ ਹੈ। ਸਦਰ ਮੁਮਲਕਤ ਨੇ ਇਲੈਕਸ਼ਨ ਦੀ ਤਾਰੀਖ ਦਾ ਫੈਸਲਾ ਕਰਨ ਲਈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਮੁਲਾਕਾਤ ਦੀ ਦਾਵਤ ਦਿੱਤੀ। ਸਦਰ ਆਰਫ ਅਲਵੀ ਦੀ ਚਿੱਠੀ ਮਿਲਣ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਵੀ ਅੱਜ ਅਹਿਮ ਅਜਲਾਸ ਬੁਲਾ ਲਿਆ ਹੈ, ਜਿਹਦੇ ਵਿੱਚ ਸਦਰ ਆਰਫ ਅਲਵੀ ਦੀ ਦਾਵਤ
ਤੇ ਇਲੈਕਸ਼ਨ ਲਈ ਤਾਰੀਖ ਦੇ ਮੁਤਲਕ ਆਈਨੀ ਮਾਮਲਾਤ ਦਾ ਜਾਇਜ਼ਾ ਲਿਆ ਜਾਏਗਾ। ਇਲੈਕਸ਼ਨ ਕਮਿਸ਼ਨ ਨੇ ਦੂਜੇ ਪਾਸੇ ਇੰਤਖਾਬਾਤ ਲਈ ਰੋਡ ਮੈਪ ਤਿਆਰ ਕਰਨ ਵਾਸਤੇ ਸਿਆਸੀ ਜਮਾਤਾਂ ਨਾਲ ਵੀ ਰਾਬਤਾ ਕੀਤਾ ਹੈ। ਸਿਆਸੀ ਜਮਾਤਾਂ ਦੇ ਲੀਡਰਾਂ ਨੂੰ ਦਾਵਤ ਦਿੱਤੀ ਗਈ ਹੈ। ਚੇਅਰਮੈਨ ਪੀਟੀਆਈ ਤੇ ਮੌਲਾਨਾ ਫਜ਼ਲੁਰ ਰਹਿਮਾਨ ਨੂੰ ਕੱਲ ਤੇ ਸਦਰ ਮੁਸਲਿਮ ਲੀਗ ਨੂੰ ਸ਼ਬਾਜ਼ ਸ਼ਰੀਫ ਨੂੰ ਪਰਸੋਂ ਤੇ ਆਸਫ ਅਲੀ ਜ਼ਰਦਾਰੀ ਨੂੰ 29 ਅਗਸਤ ਨੂੰ ਮੁਲਾਕਾਤ ਕਰਨ ਲਈ ਪੈਗਾਮ ਭੇਜਿਆ ਗਿਆ ਹੈ। ਮੁਲਾਕਾਤਾਂ ਵਿੱਚ ਆਮ ਇੰਤਖਾਬਾਤ ਦੇ ਇਨਕਾਦ, ਇਲੈਕਸ਼ਨ ਸ਼ੈਡਿਊਲ ਤੇ ਇੰਤਖਾਬੀ ਫਹਿਰਿਸਤਾਂ ਮੁਤਲਕ ਗੁਫ਼ਤਗੂ ਕੀਤੀ ਜਾਵੇਗੀ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਤਕਰੀਬ ਨਾਲ ਨਾਮਜ਼ਦ ਚੀਫ ਜਸਟਿਸ ਕਾਜ਼ੀ ਫਾਇਜ਼ ਈਸਾ ਨੇ ਖਿਤਾਬ ਕੀਤਾ ਹੈ ਤੇ ਉਸ ਖਿਤਾਬ ਤੋਂ ਬਾਅਦ ਸੀਨੀਅਰ ਸਹਾਫੀ ਹਾਮਦ ਮੀਰ ਨੇ ਇੱਕ ਟਵੀਟ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਨਾਮਜ਼ਦ ਚੀਫ ਜਸਟਿਸ ਦਾ ਵੀਡੀਓ ਕਲਿੱਪ ਵੀ ਲਾਇਆ ਹੈ। ਹਾਮਦ ਮੀਰ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਜਸਟਿਸ ਕਾਜ਼ੀ ਫਾਇਜ਼ ਈਸਾ ਨੇ ਦਰੁਸਤ ਫਰਮਾਇਆ, ਅਖਬਾਰ ਤੇ ਟੀਵੀ ਤੋਂ ਮੁਨਸਲਕ ਹਰ ਬੰਦਾ ਜਿਹੜਾ ਸਾਫੀ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਹੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਜੱਜ ਦੀ ਕੁਰਸੀ ਤੇ ਬਹਿਣ ਵਾਲਾ ਹਰ ਬੰਦਾ ਜੱਜ ਨਹੀਂ ਹੁੰਦਾ, ਕਿਉਂਕਿ ਜੱਜ ਇੱਕ ਕੋਡ ਆਫ ਕੰਡਕਟ ਦਾ ਪਾਬੰਦ ਹੁੰਦਾ ਹੈ। ਲੇਕਿਨ ਸਾਡੇ ਮੁਲਕ ਦੇ ਵਿੱਚ ਜੱਜਾਂ ਦੇ ਫੈਸਲੇ ਦਾ ਆਵਾਮ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਹੈ। ਨਾਜ਼ਰੀਨ ਕਰਾਮ, ਜਿਸ ਤਰ੍ਹਾਂ ਮੁਲਕ ਦੀ ਸਿਆਸਤ ਬਦਲ ਰਹੀ ਹੈ, ਇਸੇ ਤਰ੍ਹਾਂ ਹੀ ਸਿਆਸਤਦਾਨਾਂ ਨੂੰ ਵੀ ਬਦਲਣਾ ਪਵੇਗਾ ਤਾਂ ਕਿ ਆਵਾਮ ਦੇ ਵੀ ਹਾਲਾਤ ਬਦਲ ਸਕਣ। ਇਸ ਦੇ ਨਾਲ ਹੀ ਬਾਊ ਸੰਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ YouTube ਤੇ Facebook ਚੈਨਲ ਪੰਜਾਬੀ ਨਿਊਜ਼ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰੋ। ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰੋ। ਟੱਲੀ ਨੂੰ ਦਬਾਉਣਾ ਨਾ ਭੁੱਲੋ ਤਾਂ ਕਿ ਸਾਡੀ ਕੋਈ ਵੀ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚ ਸਕੇ। ਅੱਲਾ ਨਿਗਹਿਬਾਨ।